ਕਿਸੇ ਵਕਤ ਦੇ ਵਿੱਚ ਨਾ ਮੈਂ ਫੇਰੀ ਲਾਂਦਾ ਸਾਂ ਪਿੰਡਾਂ ਦੇ ਵਿੱਚ ਜਿਹੜਾ ਡੀਪੂ ਲੱਗਦਾ ਨਾ, ਮੈਂ ਡੀਪੂ ਲਾਂਦਾ ਰਿਹਾ। ਫੈਸਲਾਬਾਦੋਂ ਮੈਂ ਕੱਪੜਾ ਲਿਆਉਣਾ, ਲਾਲ ਮਿੱਲ ਦੇ ਵਿੱਚੋਂ ਮੈਂ ਨਾ ਗੱਠਾਂ ਚੁੱਕਣੀਆਂ। ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਹੱਡ ਵਰਤੀ ਹੋਵੇ। ਕੱਪੜਾ ਉਥੋਂ ਗੱਠਾਂ ਜਿਹੜੀਆਂ ਨੇ ਬੱਸ ਤੇ ਰੱਖਣੀਆਂ। ਸਿਆਲਕੋਟ ਇੱਥੇ ਨਾ ਲਾਰੀ ਅੱਡੇ ਤੋਂ ਪਹਿਲਾਂ ਬਰਾਮਜੀ ਮੋੜ ਆਉਂਦਾ, ਉੱਥੇ ਬੱਸ ਦੇ ਉੱਤੋਂ ਮੈਂ ਉਹ ਗੱਠਾਂ ਲਾਹਣੀਆਂ। ਲਾਲ ਰੰਗ ਦਾ ਮੈਂ ਲੋਡਰ ਰੱਖਿਆ ਹੁੰਦਾ ਸੀ, ਉਹਦੇ ਉੱਤੇ ਮੈਂ ਉਹ ਲੱਦ ਕੇ ਨਾ ਗੱਠਾਂ ਤੇ ਘਰ ਲੈ ਆਉਂ। ਗੱਠਾਂ ਨੂੰ ਖੋਲ੍ਹਣਾ, ਖੋਲ ਕੇ ਤੇ ਮੇਰਾ ਮਤਲਬ ਐਵੇਂ ਪਈ ਕੈਂਚੀ ਫੇਰ ਕੇ ਵਿੱਚੋਂ ਰਜ਼ਾਈਆਂ ਤਲਾਈਆਂ ਦੇ ਵਿਛਾੜ, ਕੰਮ ਦਾ ਕੱਪੜਾ ਵੱਡੇ ਟੋਟੇ ਪੀਸ ਵੱਖਰੇ ਕਰਨੇ, ਨਿੱਕੇ ਵੱਖਰੇ ਕਰਨੇ। ਕੰਡਾ ਮੈਂ ਰਕਸ਼ੇ 'ਚ ਰੱਖਿਆ ਹੁੰਦਾ ਸੀ, ਗਜ਼, ਕੈਂਚੀ, ਨਿੱਕਾ ਜਿਹਾ ਸਪੀਕਰ ਮੈਂ ਰੱਖਿਆ ਹੁੰਦਾ ਸੀ ਰਕਸ਼ੇ ਦੇ ਵਿੱਚ। ਹੱਡ ਬੀਤੀ ਪਿਆ ਸੁਣਾਨਾ, ਉਹ ਜੱਗ ਬੀਤੀਆਂ ਗੱਲਾਂ ਦਾ ਤੇ ਫਿਰ ਸਵਾਦ ਉਹ ਨਹੀਂ ਨਾ ਹੁੰਦਾ ਜਿਹੜੀ ਹੱਡ ਬੀਤੀ ਹੁੰਦੀ। ਤੁਹਾਨੂੰ ਮੋਟੀਵੇਸ਼ਨ ਕਰਨ ਵਾਸਤੇ ਮੈਂ ਆਪਣੀ ਜ਼ਾਤੀ ਮਿਸਾਲ ਪਿਆ ਸੁਣਾਨਾ ਕਿ ਤੁਹਾਡੀ ਦਿਲਜੋਈ ਕਰਾਂ, ਹੌਸਲਾ ਅਫਜ਼ਾਈ ਕਰਾਂ ਵੀ ਕੰਮ ਕੋਈ ਵੀ ਨਹੀਂ ਛੋਟਾ ਹੁੰਦਾ, ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ। ਲਓ ਜੀ, ਘਰ ਲਿਆ ਕੇ ਕੱਪੜਾ ਤਿਆਰ ਕਰਨਾ, ਸਵੇਰੇ ਉਹਨੂੰ ਰਕਸ਼ੇ 'ਚ ਲੱਦਣਾ, ਲੋਡਰ 'ਚ। ਵੱਡੀ ਜੀ ਤਰਪਾਲ ਮੈਂ ਰੱਖੀ ਹੁੰਦੀ ਸੀ। ਲਓ ਜੀ, ਮੈਂ ਨਿਕਲ ਜਾਣਾ ਪਿੰਡ ਦੇ ਕਿਸੇ ਦਾਰੇ ਦੇ ਵਿੱਚ, ਮਸਜਿਦ ਦੇ ਕੋਲ ਜਾਂ ਖੁੱਲਾ ਥਾਂ ਕੋਈ ਮੇਰਾ ਮਤਲਬ ਵੇਖ ਕੇ ਉੱਥੇ ਮੈਂ ਤਰਪਾਲ ਵਿਛਾ ਲੈਣੀ ਤੇ ਸਪੀਕਰ ਦੇ ਵਿੱਚ ਮੈਂ ਐਲਾਨ ਕਰਨਾ ਬਈ ਕੱਪੜਾ ਆ ਗਿਆ, ਡੀਪੂ ਲੱਗ ਗਿਆ। ਰਜ਼ਾਈਆਂ ਤਲਾਈਆਂ ਦੇ ਵਿਛਾੜ ਲੈ ਲਓ, ਪੌਣੇ ਲੈ ਲਓ, ਨਾਲੇ ਲੈ ਲਓ, ਇਹ ਲੈ ਓਏ ਜੋ ਕੱਪੜਾ ਨਾ ਮੈਂ ਆਵਾਜ਼ ਲਾਣੀ। ਜਿਹਨੂੰ ਜ਼ਰੂਰਤ ਹੁੰਦੀ ਸੀ ਉਹ ਆ ਕੇ ਤੇ ਮੇਰੇ ਕੋਲੋਂ ਕੱਪੜਾ ਖਰੀਦ ਲੈਂਦੀਆਂ ਸਨ। ਬੀਬੀਆਂ ਹੀ ਗਾਹਕ ਹੁੰਦੀਆਂ ਸਨ ਮੇਰੀਆਂ, ਤੇ ਬੀਬੀਆਂ ਨੂੰ ਪਤਾ ਸੀ ਵੀ ਅੱਜ ਸਾਡੇ ਪਿੰਡ ਦੀ ਵਾਰੀ ਹੈ ਤੇ ਉਹਨੇ ਸਾਡੇ ਪਿੰਡ ਆਉਣਾ। ਮੈਂ ਦਿਨ ਰੱਖੇ ਸਨ, ਗੁਜਰਾਤ ਗਾਂ ਮੈਂ ਨਿਕਲਣਾ ਕਰਨਾ, ਬੜਾ ਕੱਪੜਾ ਵੇਚਿਆ। ਇੱਕ ਦਿਨ ਮੈਂ ਨਾ ਕੱਪੜੇ ਦੀ ਫੇਰੀ ਲਾ ਕੇ ਮੈਂ ਆਇਆ ਤੇ ਸਾਡੇ ਪਿੰਡ ਦਾ ਇੱਕ ਮੁੰਡਾ ਮੈਨੂੰ ਆਂਦਾ ਘੁੰਮਣ ਸਾਹਿਬ ਤੁਹਾਨੂੰ ਇਹ ਕੰਮ ਜ਼ੇਬ ਨਹੀਂ ਦਿੰਦਾ, ਜੱਟ ਘੁੰਮਣ ਹੋ ਤੁਸੀਂ ਤੇ ਕੱਪੜੇ ਦੀ ਫੇਰੀ ਲਾਉਂਦੇ ਹੋ, ਤੁਹਾਨੂੰ ਫੱਬਦਾ ਨਹੀਂ। ਉਹਦੀ ਆਦਤ ਸੀ ਵੀ ਕੱਪੜੇ ਛੱਪੜੇ ਚੰਗੇ ਪਾ ਕੇ ਰੱਖਦੇ, ਸ਼ਕਲ ਵੀ ਚੰਗੀ। ਮੈਨੂੰ ਪਿਆ ਨਾ ਡਿਸਾਈਡ ਕਰਦਾ ਵੀ ਤੈਨੂੰ ਇਹ ਕੰਮ ਜ਼ੇਬ ਨਹੀਂ ਦਿੰਦਾ। ਉਧਰੋਂ ਉਹਦਾ ਇੱਕ ਯਾਰ ਆ ਜਾਂਦਾ, ਚੌਂਕ 'ਚ ਖਲੋਤੇ ਸਾਂ, ਉਹਦਾ ਇੱਕ ਯਾਰ ਆ ਜਾਂਦਾ ਤੇ ਉਹਨੂੰ ਗਾਲ ਕੱਢ ਕੇ ਜਾਂਦਾ, ਓਏ ਫਲਾਣਿਆ ਢਿੰਗੜਾ ਸਿਗਰਟ ਲਵਾ। ਉਹ ਅੱਗੋਂ ਕੀ ਆਂਦਾ, ਉਹ ਵੀ ਉਹਦੇ ਨਾਲ ਬਲੰਗੀ ਗਾਲ ਕਰ ਆਂਦਾ, ਜਾ ਪਰ ਭੈਣ ਕੁੜੀ ਯਾਦ ਕਦੇ ਪੱਲਿਓਂ ਵੀ ਪੀ ਲਿਆ ਕਰ। ਤੇ ਸ਼ਰਮਿੰਦਾ ਨਹੀਂ ਹੋਇਆ, ਉਹਨੇ ਸਿਗਰਟ ਦੇ ਵੀ ਦਿੱਤਾ, ਕਹਿੰਦਾ ਲਾਣੂ ਵੀ ਦੇ। ਉਹਨੇ ਲਾਣੂ ਦਿੱਤਾ ਤੇ ਸਿਗਰਟ ਲਾ ਕੇ ਨਾ ਨਾਲਾਂ ਦਾ, ਨਹੀਂ ਤੁਹਾਨੂੰ ਇਹ ਕੰਮ ਜ਼ੇਬ ਨਹੀਂ ਦਿੰਦਾ। ਮੈਂ ਕਿਹਾ ਤੈਨੂੰ ਇਹ ਜ਼ੇਬ ਦਿੰਦਾ ਨਾ, ਮੈਂ ਕਿਹਾ ਤੈਨੂੰ ਇਹ ਕੰਮ ਜ਼ੇਬ ਦਿੰਦਾ ਨਾ ਵੀ ਮੰਗ ਕੇ ਉਹਦੇ ਕੋਲੋਂ ਸਿਗਰਟ ਪਿਆ ਪੀਣਾ ਤੇ ਉਹ ਅੱਗੋਂ ਤੈਨੂੰ ਭੈੜਾ ਵੀ ਬੋਲਿਆ ਤੇ ਸ਼ਰਮਿੰਦਾ ਫੇਰ ਨਹੀਂ ਹੋਇਆ, ਫੇਰ ਉਹਦੇ ਕੋਲ ਮੰਗ ਕੇ ਤੇ ਪੀਂਦੇ ਨਾਲ ਮੈਨੂੰ ਫੇਰ ਪਿਆ ਨਾ ਵੀ ਤੈਨੂੰ ਇਹ ਕੰਮ ਜ਼ੇਬ ਨਹੀਂ ਦਿੰਦਾ। ਮੈਂ ਕਿਹਾ ਪਹਿਲੇ ਨੰਬਰ ਤੇ ਗੱਲ ਇਹ ਵੇ ਕਿ ਮੈਂ ਸਿਗਰਟ ਪੀਂਦਾ ਹੀ ਨਹੀਂ, ਮੈਂ ਕਲਮਾ ਪੜ੍ਹ ਕੇ ਗੱਲ ਆ ਸਕਣਾ। ਅੱਜ ਤੱਕ ਇੱਕ ਸਿਗਰਟ ਦਾ ਟੋਟਾ ਵੀ ਮੈਂ ਬੁੱਲਾਂ ਤੇ ਰੱਖ ਕੇ ਚੱਖਿਆ ਹੀ ਨਹੀਂ ਕਿ ਸਿਗਰਟ ਕਿੰਝ ਦਾ ਹੁੰਦਾ। ਇਹਦੇ 'ਚ ਵੀ ਤੰਬਾਕੂ ਪੈਂਦਾ ਓਕੇ, ਘਰ ਬਾਰ ਸਲਾਮ ਦੁਆ ਰਿਸ਼ਤੇਦਾਰਾਂ ਸਭ ਨੂੰ ਪਤਾ ਉਹਨੇ ਹੁੱਕਾ ਹੀ ਪੀਣਾ ਤੇ ਬਸ ਉਹ ਹੁੱਕਾ ਹੀ ਪੀਣਾ, ਨਹੀਂ ਲੱਭਾ ਤੇ ਮੈਂ ਮਰ ਨਹੀਂ ਜਾਂਦਾ। ਯਾਨੀ ਕਿ ਇਹਨੂੰ ਮੈਂ ਆਪਣਾ ਨਸ਼ਾ ਨਹੀਂ ਬਣਾਇਆ, ਬਸ ਵੈਸੇ ਇੱਕ ਮਤਲਬ ਮਹਿਫਲ ਦੀ ਰੌਣਕ। ਬਹਰਹਾਲ ਗੱਲ ਇਹ ਵੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਬੰਦੇ ਦੀ ਸੋਚ ਛੋਟੀ ਹੁੰਦੀ ਹੈ ਤੇ ਵੱਡੀ ਹੁੰਦੀ ਹੈ। ਤੁਹਾਨੂੰ ਗੱਲ ਤਾਂ ਸੁਣਾਣਾ, ਤੁਸੀਂ ਕਰਦੇ ਹੋ ਹੱਕ ਹਲਾਲ ਦੀ ਮਿਹਨਤ, ਰੋਜ਼ੀ ਕਮਾਉਂਦੇ ਹੋ, ਕਦੇ ਨਹੀਂ ਸੋਚਣਾ ਇਸ ਗੱਲ ਨੂੰ ਕਿ ਸਾਡੇ ਤੇ ਵਕਤ ਇਹ ਹੀ ਰਹਿਣਾ। ਇਹ ਉੱਡਦਾ ਕਾਂ ਬਨੇਰੇ ਤੇ, ਅੱਜ ਮੇਰੇ ਤੇ ਕੱਲ ਤੇਰੇ ਤੇ।
ਜੇ ਵਕਤ ਪਹਿਲਾਂ ਨਹੀਂ ਰਿਹਾ ਤੇ ਜਿਹੜਾ ਅੱਜ ਹੀ ਰਹਿਣਾ ਇਹ ਵੀ ਨਹੀਂ। ਮੈਂ ਮਿਹਨਤ ਮਜ਼ਦੂਰੀ ਕੀਤੀ, ਹੋਟਲਾਂ ਤੇ ਭਾਂਡੇ ਮੈਂ ਧੋਤੇ ਨੇ, ਖੇਤੀਬਾੜੀ ਮੈਂ ਕੀਤੀ, ਯੂਰਪ ਰਿਹਾ ਮੈਂ 8-9 ਸਾਲ, ਹੱਕ ਹਲਾਲ ਦੀ ਕਮਾਈ ਹੈ, ਕਦੇ ਪਰੇਸ਼ਾਨੀ ਇਸ ਚੀਜ਼ ਦੀ ਨਹੀਂ। ਕਿਉਂ? ਕਿਸੇ ਦਾ ਹੱਕ ਨਹੀਂ ਖਾਧਾ, ਕਿਸੇ ਨਾਲ ਭੈੜ ਨਹੀਂ ਕੀਤਾ, ਕਿਸੇ ਦਾ ਮਾਲ ਨਹੀਂ ਦਬਾਇਆ, ਤੇ ਦੁੱਖ ਹੀ ਕਿਸੇ ਗੱਲ ਦਾ ਨਹੀਂ, ਪਰੇਸ਼ਾਨੀ ਕਿਸੇ ਗੱਲ ਦੀ ਨਹੀਂ। ਮਿਹਨਤ ਕੀਤੀ ਹੈ ਤੇ ਕੀਤੀ। ਅਸੀਂ ਅਸਲ ਦੇ ਵਿੱਚ ਪਰੇਸ਼ਾਨ ਹੋ ਜਾਂਦੇ ਹਾਂ ਵੀ ਲੋਕੀ ਕੀ ਆਖਣਗੇ। ਬਈ ਕੀ ਆਖਣਗੇ? ਤੇ ਜੇ ਆਖ ਵੀ ਲੈਣ ਤੇ ਆਖ ਲੈਣ, ਕੀ ਵੀ ਆਖ ਲੈਣਗੇ। ਇਸੇ ਦੁੱਖੋਂ ਮੈਂ ਇੱਕ ਵੀਡੀਓ ਬਣਾਈ ਸੀ, ਮੈਂ ਆਖਿਆ ਵੀ ਜਿਹਨੂੰ ਅਸੀਂ ਪਸੰਦ ਨਹੀਂ ਨਾ, ਇਹਦੀ ਝਗੜੇ ਵਾਲੀ ਤੇ ਬਾਤ ਹੀ ਕੋਈ ਨਹੀਂ, ਉਹ ਕਿਤੇ ਹੋਰ ਵਿਆਹ ਲੇ। ਸੱਚੀ ਮੁੱਚੀ ਵੀ ਨਹੀਂ ਨਾ ਪਸੰਦ ਤੇ ਕਿਹੜਾ ਭਾਈ ਝਗੜਾ ਨਹੀਂ, ਲੜਾਈ ਨਹੀਂ, ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਤੁਹਾਨੂੰ ਪਸੰਦ ਨਹੀਂ ਨਾ ਬਈ ਇਹ ਮਿਹਨਤ ਕਰਦਾ ਤੇ ਕੋਈ ਬਾਤ ਨਹੀਂ, ਨਾਰਾਜ਼ ਨਾ ਹੋਵੋ, ਤੁਸੀਂ ਸਾਗ ਕਿਤੇ ਹੋਰ ਦੇ ਲਓ। बात किस्सा मुक्त सिरे वे गरजे अंदाजे बयां शोक नहीं है, काश के तेरे दिल में उतर जाए मेरी बात। मैं कहना की चाहना, कदी भी शर्माओ ना, झको ना, परेशान ना हो कि हालात इंज दे ठीक हो जाएंगे। इंशाअल्लाह बेहतर करेगा मालक दी जात। जे गमां दी रात हमेशा नहीं रहिंदी, खुशियां दा दिन हमेशा नहीं रहिंदा। ਇਹ ਸਾਨੂੰ ਦਿਨਾਂ ਦਾ ਉਤਾਰ ਚੜਾਓ, ਰਾਤ ਦਿਨ ਸਾਨੂੰ ਸਬਕ ਦਿੰਦਾ ਕਿ ਵਕਤ ਬਦਲਦਾ ਹੈ। 24 ਘੰਟਿਆਂ ਦੇ ਵਿੱਚ ਹਨੇਰਾ ਵੀ ਆਉਂਦਾ, ਰੋਸ਼ਨੀ ਵੀ ਆਉਂਦੀ।